ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਨਵੀਰ ਸਿੰਘ ਜੀ। ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲੇ ਦੇਖਣ ਵਾਲੇ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਅੱਜ 6 ਮਾਰਚ ਹੈ, ਦਿਨ ਹੈਗਾ ਜੀ ਸ਼ੁੱਕਰਵਾਰ। ਜੀ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾਂ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ ਤੇ ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਅਪਡੇਟਸ ਜਿਹੜੀਆਂ ਤੁਹਾਨੂੰ ਥੋੜ੍ਹੀਆਂ ਦੱਸਦੇ ਜਾਈਏ ਕੀ ਕੁਛ ਅੱਜ ਜੋ ਈਰਾਨ ਦੇ ਉੱਤੇ ਹਮਲਾ ਕੀਤਾ ਗਿਆ ਹੈ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ, ਉਸ ਵਿੱਚ ਵਾਪਰਿਆ ਹੈਗਾ ਆ। ਸਾਊਦੀ ਫੋਰਸਿਸ ਨੇ ਇਹ ਅੱਜ ਦੱਸਿਆ ਵੀ ਉਹਨਾਂ ਨੇ ਹੁਣੇ ਜਿਹੜੇ 4 ਡਰੋਨ ਜੋ ਈਰਾਨ ਵੱਲੋਂ ਆ ਰਹੇ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਨਸ਼ਟ ਕੀਤਾ ਆ। ਇੱਕ ਜਿਹੜੀ ਮਿਜ਼ਾਈਲ ਆ ਈਰਾਨ ਦੀ, ਉਹ ਅਮਰੀਕਾ ਦੇ ਪ੍ਰਿੰਸ ਸੁਲਤਾਨ ਏਅਰਬੇਸ ਉਸ ਦੇ ਨਜ਼ਦੀਕ ਜਾ ਕੇ ਜਿਹੜੀ ਉਹ ਡਿੱਗੀ ਹੈਗੀ ਆ। ਉੱਥੋਂ ਦੀ ਇੱਕ ਵੀਡੀਓ ਉੱਥੋਂ ਦੇ ਜਿਹੜਾ ਫੌਜੀ ਸੀ ਉਹ ਇਸ ਟਾਈਮ ਕਾਫੀ ਜ਼ਿਆਦਾ ਚੱਲ ਰਹੀ, ਕਹਿੰਦੇ ਵੀ ਸਾਡੇ ਜਿਹੜੇ ਬਰਾਕਸ ਆ ਉਤੋਂ ਥੋੜੀ ਦੂਰ ਹੀ ਡਿੱਗੀ ਹੈਗੀ ਆ। ਟਰੰਪ ਹੁਣਾਂ ਨੇ ਇਹ ਕਿਹਾ ਵੀ US ਦੀ ਮਿਲਟਰੀ ਬਹੁਤ ਸ਼ਾਨਦਾਰ ਕੰਮ ਇਸ ਟਾਈਮ ਵਾਰ ਦੇ ਵਿੱਚ ਜੋ ਈਰਾਨ ਦੇ ਉਲਟਾ ਉਸ ਨੂੰ ਕਰ ਰਹੀ ਆ। ਉੱਦਾਂ ਵਾਰ ਦਾ ਨਾਮ ਜਿਹੜਾ ਉਹ ਵਰਤਦੇ ਨਹੀਂ, ਪਰ ਇੱਦਾਂ ਜਿਹੜੀਆਂ ਉਹ ਗੱਲਾਂ ਦੇ ਵਿੱਚ ਕਹਿ ਜਾਂਦੇ, ਕਿਉਂਕਿ ਵਾਰ ਐਲਾਨਣ ਦੇ ਲਈ ਕਾਂਗਰਸ ਦੀ ਅਪਰੂਵਲ ਦੀ ਜ਼ਰੂਰਤ ਆ, ਜੋ ਇਹਨਾਂ ਨੇ ਅਪਰੂਵਲ ਲਏ ਬਗੈਰ ਹੀ ਉਸ ਦੇ ਉੱਤੇ ਹਮਲਾ ਕੀਤਾ ਹੈਗਾ ਆ। ਈਰਾਨ ਨੇ ਕਿਹਾ ਵੀ ਜਿਹੜੀਆਂ ਵਿੰਟਰ ਪੈਰਾਲੰਪਿਕਸ ਆ ਉਹਦੇ ਵਿੱਚ ਉਹ ਹਿੱਸਾ ਨਹੀਂ ਲੈਣ ਗੇ। ਸੋ ਇਹ ਚੀਜ਼ਾਂ ਆਈਆਂ। ਉਧਰ ਤਹਿਰਾਨ ਤੋਂ ਜਿਹੜੀਆਂ ਕੁਝ ਵੀਡੀਓ ਕਲਿੱਪਸ ਆ ਉਹ ਸਾਹਮਣੇ ਆ ਰਹੀਆਂ, ਜਿਹਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਵੀ ਤਹਿਰਾਨ 'ਚ ਵੱਡੇ ਧਮਾਕੇ ਜਿਹੜੇ ਆ ਉਹ ਦੇਖੇ ਗਏ ਨੇ, ਉਹ ਸੁਣੇ ਗਏ ਨੇ। ਤੇ ਇਹ ਹੋ ਸਕਦਾ ਆ ਵੀ ਓਬਵੀਅਸਲੀ ਇਜ਼ਰਾਈਲ ਤੇ ਅਮਰੀਕਾ ਦੇ ਦੁਆਰਾ ਤਹਿਰਾਨ ਦੇ ਵਿੱਚ, ਯਾਨੀ ਕਿ ਈਰਾਨ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜੀਆਂ 에ਅਰ ਸਟ੍ਰਾਈਕਸ ਆ ਲਗਾਤਾਰ ਚੱਲ ਰਹੀਆਂ ਹੈਗੀਆਂ ਆ। ਟਰੰਪ ਹੁਣਾਂ ਨੇ ਕਿਹਾ ਵੀ ਉਹਨਾਂ ਨੂੰ ਬਿਲਕੁਲ ਪਤਾ ਆ ਵੀ ਈਰਾਨ ਦੀ ਮਦਦ ਕੌਣ ਕਰ ਰਿਹਾ ਆ। ਇਹ ਰਿਪੋਰਟਸ ਜਿਹੜੀਆਂ ਕੋਈ ਸਾਹਮਣੇ ਆਈਆਂ ਸੀ ਵੀ ਰਸ਼ੀਆ ਇਸ ਟਾਈਮ ਈਰਾਨ ਦੀ ਮਦਦ ਕਰ ਰਿਹਾ, ਉਹਨਾਂ ਨੂੰ ਉਹ ਦੱਸ ਰਿਹਾ ਆ ਵੀ ਅਮਰੀਕਾ ਦੇ ਜਿਹੜੇ ਫੌਜੀ ਆ ਜਾਂ ਕਿੱਥੇ ਕੌਣ ਜਿਹੜਾ ਉਹ ਬੈਠਾ ਹੈਗਾ ਆ। CBS ਨਿਊਜ਼ ਦੇ ਨਾਲ ਗੱਲ ਕਰਦੇ ਹੋਏ ਜਿਹੜੇ ਡਿਫੈਂਸ ਸਕੱਤਰ ਆ ਪੀਟ ਹੈਗਸੈਥ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਬਿਲਕੁਲ ਪਤਾ ਆ ਤੇ ਕਹਿੰਦੇ ਵੀ ਅਸੀਂ ਸਾਰਾ ਕੁਝ ਟਰੈਕ ਕਰ ਰਹੇ ਹਾਂ ਤੇ ਕਹਿੰਦੇ ਅਜੇ ਇਹ ਸਾਰਾ ਕੁਝ ਹੋ ਰਿਹਾ, ਉਸ ਤੋਂ ਬਾਅਦ ਦੇ ਵਿੱਚ ਦੇਖਾਂਗੇ ਵੀ ਕੀ ਕੁਝ ਕੀਤਾ ਜਾ ਸਕਦਾ ਆ। ਬਹਿਰੀਨ ਦੇ ਵਿੱਚ ਇੱਕ ਵਾਰੀ ਫਿਰ 에ਅਰ ਰੇਡ ਦੇ ਜਿਹੜੇ ਸਾਇਰਨਸ ਆ ਉਹ ਵੱਜੇ ਨੇ। ਉੱਥੋਂ ਦੀ ਮਿਨਿਸਟਰੀ ਆਫ ਇੰਟੀਰੀਅਰ ਉਹਨਾਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਹਦਾਇਤ ਦਿੱਤੀ ਆ ਤੇ ਇਹ ਕਿਹਾ ਵੀ ਨਜ਼ਦੀਕੀ ਥਾਂ ਦੇ ਉੱਤੇ, ਸੁਰੱਖਿਅਤ ਥਾਂ ਦੇ ਉੱਤੇ ਉਹ ਚਲੇ ਜਾਣ। ਸੋ ਕਹਿੰਦੇ ਵੀ ਈਰਾਨ ਇਸ ਟਾਈਮ ਇਜ਼ਰਾਈਲ ਦੇ ਉੱਤੇ ਜਿਹੜਾ ਆ ਉਹ ਆਪਣੀ ਉਹ ਸਟ੍ਰੈਟਜੀ ਦੇ ਤਹਿਤ ਹੀ ਫਾਇਰਿੰਗ ਕਰ ਰਿਹਾ ਹੈ ਜਾਂ ਮਿਜ਼ਾਈਲ ਸਿੱਟ ਰਿਹਾ ਹੈ ਵੀ ਜਿਹਦੇ ਨਾਲ ਉਹਦੇ ਜਿਹੜੇ ਇੰਟਰਸੈਪਟਰ ਮਿਜ਼ਾਈਲਸ ਆ ਉਹਨਾਂ ਦਾ ਜ਼ਖੀਰਾ ਜਿਹੜਾ ਉਹ ਖਤਮ ਹੋ ਜਾਵੇ। ਟਰੰਪ ਹੁਣਾਂ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜੇ 6 ਫੌਜੀ ਅਮਰੀਕਾ ਦੇ ਕੁਵੈਤ ਦੇ ਵਿੱਚ ਮਾਰੇ ਗਏ ਸੀਗੇ ਇਰਾਨੀਅਨ ਜਿਹੜੀ ਮਿਜ਼ਾਈਲ ਦੇ ਹਮਲੇ ਦੇ ਵਿੱਚ, ਜਦ ਉਹ ਅਮਰੀਕਾ ਦੀ ਧਰਤੀ ਦੇ ਉੱਤੇ ਲੈਂਡ ਹੋਣਗੇ, ਬੇਸਿਕਲੀ ਉਹਨਾਂ ਦੇ ਜਿਹੜੇ ਅਵਸ਼ੇਸ਼ ਆ ਉਹਨਾਂ ਦੀਆਂ ਲਾਸ਼ਾਂ ਜਦੋਂ ਆਉਣਗੀਆਂ ਤਾਂ ਟਰੰਪ ਖੁਦ ਉਹਨਾਂ ਨੂੰ ਰਿਸੀਵ ਕਰਨ ਦੇ ਲਈ, ਉਹਨਾਂ ਦੇ ਰਿਮੇਨਸ ਨੂੰ ਰਿਸੀਵ ਕਰਨ ਦੇ ਲਈ ਮੌਜੂਦ ਹੋਣਗੇ। ਡੈਲਾਵੇਅਰ ਦੇ ਡੋਵਰ 에ਅਰ ਫੋਰਸ ਬੇਸ ਆ, ਉੱਥੇ ਇਹ ਜਿਹੜੀ ਸੈਰੇਮਨੀ ਆ ਉਹ ਕੱਲ ਜਾਂ ਪਰਸੋਂ ਦੇ ਵਿੱਚ ਹੋਣ ਜਾ ਰਹੀ ਆ, ਐਤਵਾਰ ਨੂੰ ਇਨਫੈਕਟ ਜਿਹੜੀ ਉਹ
ਜਿਹੜੀ ਹੋਵੇਗੀ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਚੱਲ ਰਿਹਾ ਆ। ਸਵੇਰੇ ਜਿੱਦਾਂ ਆਪਾਂ ਦੱਸ ਰਹੇ ਸੀਗੇ ਵੀ $90 ਪ੍ਰਤੀ ਬੈਰਲ ਤੱਕ ਜਿਹੜਾ ਪ੍ਰਾਈਸ ਆ ਉਹ ਪਹੁੰਚ ਗਿਆ ਸੀਗਾ। ਇਹ ਹੁਣ ਵੱਧ ਕੇ ਤਕਰੀਬਨ $93 ਤੱਕ ਹੋ ਚੁੱਕਾ ਹੈਗਾ ਆ। ਸਟੇਟ ਆਫ ਹਾਰਮਜ਼ ਨੂੰ ਰੋਕਿਆ ਗਿਆ ਹੈਗਾ ਆ ਈਰਾਨ ਦੇ ਦੁਆਰਾ। ਉਹਨਾਂ ਨੇ ਕਿਹਾ ਸੀਗਾ ਵੀ ਜੇ ਕੋਈ ਵੀ ਉੱਥੋਂ ਆਇਲ ਟੈਂਕਰ ਲੰਘਣ ਦੀ ਕੋਸ਼ਿਸ਼ ਕਰੇਗਾ ਅਸੀਂ ਉਸ ਨੂੰ ਅੱਗ ਲਗਾ ਦੇਵਾਂਗੇ। ਤੇ 20% ਦੁਨੀਆ ਦਾ ਜਿਹੜਾ ਤੇਲ ਆ ਸਟ੍ਰੇਟ ਆਫ ਹਾਰਮਜ਼ ਦੇ ਥਰੂ ਲੰਘਦਾ ਆ ਤੇ ਈਰਾਨ ਨੇ ਜਿਹੜਾ ਉੱਥੇ ਇਸ ਟਾਈਮ ਬਲੌਕੇਡ ਲਗਾ ਕੇ ਰੱਖਿਆ ਹੈਗਾ ਆ। ਸੋ ਸਾਊਦੀ ਫੋਰਸਿਸ ਜਿਹੜੀ ਡਿਫੈਂਸ ਮਿਨਿਸਟਰੀ ਆ ਉਹਨਾਂ ਨੇ ਦੱਸਿਆ ਵੀ ਕਈ ਜਿਹੜੀਆਂ ਬਲਿਸਟਿਕ ਮਿਜ਼ਾਈਲਸ ਈਰਾਨ ਵੱਲੋਂ ਆ ਰਹੀਆਂ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਇੰਟਰਸੈਪਟ ਕਰਕੇ ਕਈ ਡਿਸਟਰੋਏ ਵੀ ਕੀਤੇ ਗਏ ਆ। ਕੱਲ ਆਜ਼ਰਬਾਈਜਾਨ ਦੇ ਜਿਹੜੇ ਉੱਥੇ ਦੇ 에ਅਰਪੋਰਟ ਦੇ ਉੱਤੇ ਵੀ ਹਮਲਾ ਜਿਹੜਾ ਉਹ ਹੋਇਆ ਸੀ। ਈਰਾਨ ਨੇ ਜਿਹੜੇ ਉਧਰ ਨੂੰ ਵੀ ਆਪਣੇ ਡਰੋਨ ਜਾਂ ਮਿਜ਼ਾਈਲਸ ਜਿਹੜੀਆਂ ਉਹ ਦਾਗੀਆਂ ਜਿਹੜੀਆਂ ਸੀਗੀਆਂ। ਸੋ ਉਹਦੇ ਕਰਕੇ ਉੱਥੇ ਵੀ ਜਿਹੜਾ ਨੁਕਸਾਨ ਆ ਉਹ ਹੋਇਆ ਦੱਸਿਆ ਜਿਹੜਾ ਉਹ ਜਾ ਰਿਹਾ, ਜਿਹਦੇ ਕਰਕੇ ਉੱਥੋਂ ਦੀ ਆਵਾਜਾਈ ਦੇ ਵਿੱਚ ਵੀ ਵਿਘਨ ਪਿਆ ਸੀ। ਇਜ਼ਰਾਈਲ ਨੇ ਦੱਸਿਆ ਵੀ ਤਹਿਰਾਨ ਦੇ ਉੱਤੇ ਹੁਣ ਹੋਰ ਵੱਡੇ ਪੱਧਰ ਦੇ ਉੱਤੇ ਬ੍ਰੌਡ ਸਕੇਲ ਦੇ ਉੱਤੇ ਜਿਹੜੀਆਂ ਸਟ੍ਰਾਈਕਸ ਆ ਉਹ ਕੀਤੀਆਂ ਜਾਣਗੀਆਂ। ਅੱਜ ਪ੍ਰਵੀਨ ਜੀ ਪੂਰਾ ਇੱਕ ਜੀ। ਹਫ਼ਤਾ ਹੋ ਗਿਆ ਆ। ਬਿਲਕੁਲ ਸ਼ੁੱਕਰਵਾਰ ਤੇ ਸ਼ਨੀਚਰਵਾਰ ਦੀ ਦਰਮਿਆਨੀ ਰਾਤ ਨੂੰ ਇਜ਼ਰਾਈਲ ਦੇ ਉੱਤੇ ਹਮਲਾ ਸ਼ੁਰੂ ਹੋਇਆ ਸੀਗਾ। ਸੋ 7 ਦਿਨ ਜਿਹੜੇ ਉਹ ਪੂਰੇ ਹੋ ਚੁੱਕੇ ਆ ਇਸ ਜਿਹੜੀ ਇਹ ਵਾਰ ਆ ਉਸ ਨੂੰ ਸ਼ੁਰੂ ਕੀਤਿਆਂ ਹੋਇਆਂ ਨੂੰ। ਜਿਹੜੀ ਈਰਾਨ ਦੇ ਉੱਤੇ ਹਮਲੇ ਜਿਹੜੇ ਉਹ ਸ਼ੁਰੂ ਹੋਏ ਆ। ਸੋ ਕਾਫੀ ਕੁਛ ਇਸ ਦਰਮਿਆਨ ਵਾਪਰ ਚੁੱਕਾ ਆ। US ਦੀ ਜਿਹੜੀ ਮਿਲਟਰੀ ਦਾ ਸੈਂਟਰਲ ਕਮਾਂਡ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਵੀ ਹੁਣ ਤੱਕ 3000 ਟਿਕਾਣਿਆਂ ਦੇ ਉੱਤੇ ਜੀ ਜੀ ਉਹਨਾਂ ਨੇ ਹਮਲਾ ਜਿਹੜਾ ਉਹ ਕਰ ਚੁੱਕੇ ਆ। 43 ਈਰਾਨ ਦੀਆਂ ਜਿਹੜੀਆਂ ਵਾਰਸ਼ਿਪਸ ਆ ਜਿਹੜੀਆਂ ਨੇਵੀ ਦੀਆਂ ਕਿਸ਼ਤੀਆਂ ਆ ਜਾਂ ਵੱਡੇ ਉਹਨਾਂ ਦੇ ਸਮੁੰਦਰੀ ਬੇੜੇ ਆ ਉਹਨਾਂ ਨੂੰ ਉਹ ਡੁਬਾ ਚੁੱਕੇ ਹੈਗੇ ਆ ਜਾਂ ਉਹਨਾਂ ਨੂੰ ਨੁਕਸਾਨ ਜਿਹੜਾ ਉਹਨਾਂ ਨੇ ਪਹੁੰਚਾ ਦਿੱਤਾ ਆ। ਸੋ ਉਧਰ UN ਦੇ ਐਕਸਪਰਟਸ ਜਿਹੜੇ ਪ੍ਰਵੀਨ ਜੀ ਇਨਵੈਸਟੀਗੇਸ਼ਨ ਦੀ ਮੰਗ ਕਰ ਰਹੇ ਆ, ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਵੇ। ਜਿਹੜੇ 165 ਬੱਚੀਆਂ ਦਾ ਜਿਹੜੀ ਉਹ ਮੌਤ ਹੋਈ ਆ ਤੇ ਇਹ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ ਕਿਉਂਕਿ ਇਹ ਸ਼ੱਕ ਸੀਗਾ ਵੀ ਪਤਾ ਨਹੀਂ ਇਜ਼ਰਾਈਲ ਦੇ ਬੰਬ ਦੇ ਨਾਲ ਜਾਂ ਅਮਰੀਕਾ ਦੇ ਬੰਬ ਦੇ ਨਾਲ ਮਰੇ ਆ। ਕਹਿੰਦੇ ਵੀ ਇਹਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਓਵਰਆਲ ਜੇ ਦੇਖਿਆ ਜਾਵੇ ਇਸ ਪੂਰੀ ਇਨਵੇਜਨ 'ਚ ਇਸ ਪੂਰੀ ਜਿਹੜੀ ਲੜਾਈ ਦੇ ਵਿੱਚ ਇਹ ਜਿਹੜੇ 165 ਬੱਚੀਆਂ ਮਾਰੀਆਂ ਗਈਆਂ ਆ ਖਾਸ ਕਰਕੇ ਵੈਸਟਰਨ ਮੀਡੀਆ ਨੇ ਉਹ ਗੱਲ ਨੂੰ ਕਾਫੀ ਹੱਦ ਤੱਕ ਲੁਕਾ ਕੇ ਰੱਖਿਆ ਆ। ਜੀ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਜਿਹੜੇ ਹਮਲੇ ਨੇ ਉਹ ਤੇਜ਼ ਹੋ ਚੁੱਕੇ ਨੇ, ਤਾਂ ਹੁਣ ਇੱਕ ਤਾਜ਼ਾ ਖਬਰ ਦੇ ਮੁਤਾਬਕ ਇਜ਼ਰਾਈਲ ਨੇ ਜਿਹੜੇ ਕਹਿੰਦੇ ਕਿ ਇੱਕ ਬਹੁਤ ਵੱਡੀ ਵੇਵ ਜਿਹੜੀ ਹੈ ਲਾਂਚ ਕੀਤੀ ਹੈ ਸਟ੍ਰਾਈਕਸ ਦੀ ਈਰਾਨ ਦੀ ਕੈਪੀਟਲ ਦੇ ਉੱਤੇ, ਤਹਿਰਾਨ ਦੇ ਉੱਤੇ, ਜਿਹਨੇ ਟਾਰਗੇਟ ਕੀਤਾ ਇਸ ਰਜਾਇਮ ਦੇ ਇਨਫਰਾਸਟ੍ਰਕਚਰ ਨੂੰ। ਤੇ ਹੋਰ ਜਿਹੜੀਆਂ ਐਡੀਸ਼ਨਲ ਸਟ੍ਰਾਈਕਸ ਨੇ ਉਹ ਕੀਤੀਆਂ ਗਈਆਂ ਨੇ ਬੇਰੂਤ ਦੇ ਇਲਾਕਿਆਂ ਦੇ ਵਿੱਚ। ਤੇ ਈਰਾਨ ਨੇ ਜਿਹੜੇ ਕਹਿੰਦੇ ਕਿ ਰਿਸਪੌਂਡ ਕੀਤਾ ਸੀਗਾ, ਰਿਟੈਲੀਏਟ ਕੀਤਾ ਸੀਗਾ ਸਟ੍ਰਾਈਕ ਕਰਕੇ ਇਜ਼ਰਾਈਲ ਦੇ ਵੱਲ। ਜਦੋਂ ਤੋਂ ਕਹਿੰਦੇ ਕਿ US ਤੇ ਇਜ਼ਰਾਈਲ ਨੇ ਅਟੈਕ ਕੀਤਾ ਈਰਾਨ ਨੂੰ, ਹੁਣ ਤੱਕ 1300 ਲੋਕਾਂ ਦੀ ਮੌਤ ਹੋ ਚੁੱਕੀ ਆ। ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਜਿਹੜੇ ਨੇ ਇਰਾਨੀਅਨ ਰੈੱਡ ਕ੍ਰਿਸੈਂਟ, ਉਹਨਾਂ ਨੇ ਦੱਸਿਆ ਕਿ ਇਰਾਨੀਅਨ ਸੁਪਰੀਮ ਲੀਡਰ ਆਇਤੁੱਲਾ ਅਲੀ ਖੈਮੇਨੀ ਦੇ ਨਾਲ ਹੋਰ ਜਿਹੜੇ 160 ਬੱਚੀਆਂ ਜਿਵੇਂ ਆਪਾਂ ਜ਼ਿਕਰ ਕਰਕੇ ਹਟੇ ਹੁਣੇ ਉਹਨਾਂ ਦੀ ਵੀ ਮੌਤ ਹੋਈ ਸੀ। ਯੂਨਾਈਟਿਡ ਨੇਸ਼ਨਸ ਰਿਫਿਊਜੀ ਏਜੰਸੀ ਜਿਹੜੀ, ਉਹਨੇ ਵੀ ਦੱਸਿਆ ਵੀ ਤਕਰੀਬਨ ਇਸ ਵੇਲੇ ਤਹਿਰਾਨ ਦੇ ਵਿੱਚ ਹਾਲਾਤ ਇਹ ਨੇ ਕਿ 1 ਲੱਖ ਤੋਂ ਵੱਧ ਲੋਕ ਜਿਹੜੇ ਨੇ ਉਹ ਤਹਿਰਾਨ ਨੂੰ ਛੱਡ ਚੁੱਕੇ ਨੇ ਜਦੋਂ ਤੋਂ ਪਿਛਲੇ 2 ਦਿਨਾਂ ਤੋਂ ਜਿਹੜੇ ਅਟੈਕ ਨੇ ਉਹ ਹੋਰ ਜ਼ਿਆਦਾ ਤੇਜ਼ ਹੋਏ ਨੇ। ਈਰਾਨ ਨੇ ਵੀ ਅਟੈਕ ਕੀਤਾ ਮੁੜਵੇਂ ਰੂਪ ਦੇ ਵਿੱਚ ਇਜ਼ਰਾਈਲ ਤੇ ਜਿਹੜੀਆਂ ਮਿਜ਼ਾਈਲਾਂ ਨੇ ਉਹ ਲਾਂਚ ਕੀਤੀਆਂ ਨੇ। ਤੇ ਜਿਹੜੇ ਵੀ ਹੋਰ ਕੰਟਰੀਜ਼ ਨੇ ਜਿਵੇਂ ਆਪਾਂ ਨੂੰ ਪਤਾ ਸੀ US ਮਿਲਟਰੀ ਬੇਸਿਸ ਦੇ ਉੱਤੇ ਕੁਵੈਤ ਦੇ ਵਿੱਚ, ਸਾਊਦੀ ਅਰੇਬੀਆ ਦੇ ਵਿੱਚ, ਜਾਰਡਨ ਦੇ ਵਿੱਚ, ਯੂਨਾਈਟਿਡ ਅਰਬ ਐਮੀਰੇਟਸ ਦੇ ਵਿੱਚ ਜਿਹੜੀਆਂ ਉਹਨਾਂ ਨੇ ਸਟ੍ਰਾਈਕਸ ਕੀਤੀਆਂ ਸੀਗੀਆਂ। ਹੁਣ ਕਹਿੰਦੇ ਕਿ ਲੜਾਈ ਜਿਹੜੀ ਆ ਉਹ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਵੀਕਐਂਡ ਦੇ ਉੱਤੇ ਜਿਹੜੀ ਆ ਘਟੂਗੀ, ਪਰ ਤਾਜ਼ਾ ਜਿਹੜੇ ਇਜ਼ਰਾਈਲੀ ਹਮਲੇ ਨੇ ਉਹਨਾਂ ਤੋਂ ਲੱਗਦਾ ਕਿ ਸ਼ਾਇਦ ਇਹ ਨਹੀਂ ਘਟੂਗੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਪ੍ਰੈਡਿਕਟ ਕੀਤਾ ਜਾ ਰਿਹਾ ਵੀ ਸ਼ਾਇਦ ਜਿਹੜੇ ਹੋਰ ਦੇਸ਼ ਨੇ, ਹੁਣ ਤੱਕ ਜਿਵੇਂ 7ਵੇਂ ਦਿਨ ਦੇ ਵਿੱਚ ਜੰਗ ਦਾਖਲ ਹੋਈ ਆ ਤੇ 14 ਤੋਂ ਵੱਧ ਦੇਸ਼ ਨੇ, ਤਾਂ ਇਹਦਾ ਜਿਹੜੇ ਅਸਿੱਧੇ ਤੌਰ ਤੇ ਜਿਹੜਾ ਅਸਰ ਆ ਉਹ ਇਸ ਟਾਈਮ 25 ਤੋਂ ਵੱਧ ਦੇਸ਼ਾਂ ਦੇ ਉੱਤੇ ਆ। ਮਤਲਬ ਉਹਨਾਂ ਦਾ US ਦਾ ਜਿੱਥੇ ਇਨਫਰਾਸਟ੍ਰਕਚਰ ਆ ਉਹਨਾਂ ਨੂੰ ਵੀ ਜੇਕਰ ਨਾਲ ਰਲ ਗਏ ਤੇ ਜਿਹੜੇ ਲੋਕ ਹੌਲੀ-ਹੌਲੀ ਜਿਨ੍ਹਾਂ ਦੀ ਸੁਰ ਇਜ਼ਰਾਈਲ ਤੇ ਅਮਰੀਕਾ ਤੋਂ ਵੱਖਰੀ ਹੋ ਕੇ ਹੁਣ ਈਰਾਨ ਵੱਲ ਨੂੰ ਬਦਲਣ ਲੱਗੀ ਆ। ਜੀ ਪ੍ਰਵੀਨ ਜੀ, ਨਾਲ ਹੀ ਜਿਹੜਾ ਉਹ ਦੱਸ ਜਾਈਏ ਹੋਰ ਜਿਹੜੀ ਰਿਪੋਰਟਿੰਗ ਇਹ ਆ ਰਹੀ ਆ ਵੀ ਇਸ ਮੌਕੇ ਜਿਹੜੇ ਈਰਾਨ ਦੇ ਜਿਹੜੇ ਕਰਦਿਸ਼ ਕੈਂਪ ਨੇ ਹਾਂਜੀ ਉਹਨਾਂ ਦੇ ਵਿੱਚ ਕਹਿੰਦੇ ਵੀ ਅਜੇ ਇਨਵੇਜਨ ਦੀ ਤਾਂ ਰੌਲਾ ਸ਼ੁਰੂ ਹੀ ਹੋਇਆ ਆ ਵੀ ਪਤਾ ਨਹੀਂ ਉਹਨਾਂ ਨੇ ਕਰਨਾ ਜਾਂ ਨਹੀਂ ਕਰਨਾ। CIA ਮੋਸਾਦ ਵਾਲੇ ਉਹਨਾਂ ਦੀ ਮਦਦ ਕਰ ਰਹੇ ਆ ਜਾਂ ਕਿੱਦਾਂ ਆ, ਪਰ ਕਹਿੰਦੇ ਵੀ ਉੱਥੇ ਜਿਹੜੀ ਵਾਰ ਦੀ ਰਿਐਲਿਟੀ ਆ ਉਹ ਆਲਰੇਡੀ ਸਾਹਮਣੇ ਜਿਹੜੀ ਉਹ
ਆ ਚੁੱਕੀ ਆ। ਸੋ ਜਿਹੜੇ ਤਹਿਰਾਨ ਦਾ ਤੁਸੀਂ ਪ੍ਰਵੀਨ ਜੀ ਦੱਸ ਰਹੇ ਆ, ਕਹਿੰਦੇ ਵੀ ਉੱਥੋਂ ਦਾ ਜਿਹੜਾ 에ਅਰਪੋਰਟ ਆ ਜੀ, ਜੀ। ਉਸ ਨੂੰ ਤਕਰੀਬਨ ਤਹਿਸ-ਨਹਿਸ ਜਿਹੜਾ ਉਹ ਕਰ ਦਿੱਤਾ ਗਿਆ ਆ। ਸੋ ਇਜ਼ਰਾਈਲ ਦੇ ਦੁਆਰਾ ਮਹਿਰਾਬਾਦ 에ਅਰਪੋਰਟ ਜਿਹੜਾ ਆ ਤਹਿਰਾਨ ਦੇ ਵਿੱਚ, ਉਹਦੇ ਵਿੱਚ ਕਹਿੰਦੇ ਵੀ ਅੱਗ ਲੱਗੀ ਆ। ਇੱਕ ਚੀਜ਼ ਜਿਹੜੀ ਹੋਰ ਦੇਖਣ ਨੂੰ ਮਿਲ ਰਹੀ ਆ, ਵਾਈਟ ਹਾਊਸ ਨੇ ਲੱਗਦਾ ਵੀ ਮੋਦੀ ਦੀ ਜਿਹੜੀ WhatsApp ਯੂਨੀਵਰਸਿਟੀ ਆ ਉੱਤੋਂ ਕੁਛ ਨਾ ਕੁਛ ਸਿੱਖ ਲਿਆ ਆ। ਵਾਈਟ ਹਾਊਸ ਨੇ ਹੁਣੇ ਵੀਡੀਓ ਜਿਹੜੀ ਇੱਕ ਪੋਸਟ ਕੀਤੀ ਸੀ, ਉਸ ਦੇ ਵਿੱਚ ਉਹਨਾਂ ਨੇ ਵੀਡੀਓ ਗੇਮ ਦੀ ਫੁਟੇਜ ਤੇ ਹਾਲੀਵੁੱਡ ਮੂਵੀ ਤੇ ਟੀਵੀ ਸ਼ੋਜ਼ ਦੀ ਫੁਟੇਜ ਜਿਹੜੀ ਉਹ ਨਾਲ ਲਾ ਕੇ ਜਿਹੜੀ ਉਹ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੇਸਟ ਕਰ ਦਿੱਤੀ। ਇਸ ਟਾਈਮ ਖਾਸੀ ਜਿਹੜੀ ਖਿੱਲੀ ਆ ਉਸ ਦੀ ਉਡਾਈ ਜਾ ਰਹੀ ਆ। ਇੱਥੋਂ ਤੱਕ ਕਿ ਕਈ ਹਾਲੀਵੁੱਡ ਮੂਵੀ ਵਾਲਿਆਂ ਨੇ ਇਸ ਦਾ ਇਤਰਾਜ਼ ਜਤਾਉਂਦੇ ਹੋਏ ਕਿਹਾ ਵੀ ਅਸੀਂ ਤੁਹਾਨੂੰ ਆਗਿਆ ਨਹੀਂ ਦਿੱਤੀ ਵੀ ਤੁਸੀਂ ਸਾਡੀ ਜਿਹੜੀ ਮੂਵੀ ਦੇ ਕਲਿੱਪ ਆ, ਫੁਟੇਜ ਆ ਜਿਹੜੀ ਆ ਉਹ ਆਪਣੀ ਫੁਟੇਜ ਦੇ ਵਿੱਚ ਵਰਤੋ। ਸੋ ਵੀਡੀਓ ਗੇਮ ਦੀ ਫੁਟੇਜ, ਅਨਕਲਾਸੀਫਾਈਡ ਜਿਹੜੀ ਰੀਅਲ ਫੁਟੇਜ ਦੇ ਨਾਲ ਮੂਵੀਜ਼ ਦੀ ਤੇ ਟੀਵੀ ਸ਼ੋਜ਼ ਦੀ ਫੁਟੇਜ, ਕਾਲ ਆਫ ਡਿਊਟੀ, ਆਇਰਨ ਮੈਨ ਦੀ ਜਿਹੜੀ ਫੁਟੇਜ ਆ ਉਹ ਲਗਾ ਕੇ ਜਿਹੜੇ ਵਾਈਟ ਹਾਊਸ ਵਾਲੇ ਇਸ ਟਾਈਮ ਲੋਕਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਦਿਖਾ ਰਹੇ ਆ ਵੀ ਅਸੀਂ ਆਹ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਰ ਰਹੇ ਆ। ਜਿੱਦਾਂ ਪੀਟ ਹੈਗਸੈਥ ਨੇ ਕਿਹਾ ਜ਼ਰੂਰ ਆ ਵੀ ਟਰੰਪ ਹੁਣਾਂ ਨੂੰ ਪਤਾ ਵੀ ਕੌਣ ਮਦਦ ਕਰ ਰਿਹਾ ਈਰਾਨ ਦੀ, ਪਰ ਸਿੱਧੇ ਸਵਾਲਾਂ ਦਾ ਜਿਹੜਾ ਟਰੰਪ ਹੁਣਾਂ ਨੇ ਰਸ਼ੀਆ ਨੂੰ ਲੈ ਕੇ ਇਹ ਵੀ ਉਹ ਮਦਦ ਕਰ ਰਿਹਾ, ਉਹ ਸਵਾਲਾਂ ਦੇ ਜਿਹੜੇ ਆ ਜਵਾਬ ਦੇਣ ਤੋਂ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਡਿਫਲੈਕਟ ਕਰ ਦਿੱਤਾ, ਵੀ ਇਨਕਾਰ ਹੀ ਜਿਹੜਾ ਉਹ ਹੋ ਗਿਆ। ਇੱਥੋਂ ਤੱਕ ਕਿਹਾ ਵਾਟ ਇਜ਼ ਸਟੂਪਿਡ ਕੁਐਸਚਨ ਦੈਟ ਇਜ਼ ਟੂ ਬੀ ਆਸਕਿੰਗ ਐਟ ਦਿਸ ਟਾਈਮ, ਇਦਾਂ ਉਹਨਾਂ ਨੇ ਪੱਤਰਕਾਰ ਦੇ ਸਵਾਲ ਦੇ ਜਵਾਬ ਦੇ ਵਿੱਚ ਟਰੰਪ ਹੁਣਾਂ ਨੇ ਜਿਹੜਾ ਉਹ ਆਖਿਆ ਹੈਗਾ। ਜੀ ਬਿਲਕੁਲ, ਤੁਸੀਂ ਸਹੀ ਕਿਹਾ ਵੀ ਸ਼ਾਇਦ ਵਾਈਟ ਹਾਊਸ ਨੇ ਵੀ ਉਹ WhatsApp ਯੂਨੀਵਰਸਿਟੀ ਵਾਲਾ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਹੜੇ ਇੰਡੀਅਨ ਨਿਊਜ਼ ਚੈਨਲ ਨੇ ਉਹਨਾਂ ਦਾ ਕੰਮ ਇਹੀ ਹੈ ਕਿ AI ਜਨਰੇਟਡ ਵੀਡੀਓਜ਼ ਵਰਤਣੀਆਂ, ਫਿਲਮਾਂ ਦੇ ਸੀਨ ਵਰਤਣੇ, ਸਟੂਡੀਓ ਦੇ ਵਿੱਚ ਕਰੋਮੇ ਦੇ ਪੁਰਾਣੀਆਂ ਫੁਟੇਜ ਦਿਖਾਈ ਜਾਣੀਆਂ, ਫਾਲਸ ਕਲੇਮ ਕਰਨੇ ਕਿ ਆ ਫਲਾਣੇ ਥਾਂ ਧਮਾਕਾ ਹੋ ਗਿਆ, ਇਹ ਫਲਾਣ। ਅਗਲੀ ਖਬਰ ਜਿਹੜੀ ਹੈ ਕੈਲੀਫੋਰਨੀਆ ਤੋਂ ਆ, ਤੇ ਉਸ ਖਬਰ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਹੁਣ ਜਿਹੜਾ ਦਬਾਅ ਉਹ ਅਫੀਸ਼ੀਅਲਸ ਇਸ ਗੱਲ ਦੇ ਉੱਤੇ ਪਾ ਰਹੇ ਨੇ ਵੀ ਲੰਘੇ ਦਿਨਾਂ ਦੇ ਵਿੱਚ ਇੱਕ ਜਿਹੜਾ ਬੱਚਾ ਉਹ ਪਰਿਵਾਰ ਸਮੇਤ ਉਹ ਡਿਪੋਰਟ ਕਰ ਦਿੱਤਾ ਗਿਆ ਸੀਗਾ, ਤੇ ਹੁਣ ਉਹਦੀ ਵਾਪਸੀ ਦੇ ਲਈ ਜਿਹੜਾ ਉਹ ਕਿਹਾ ਜਾ ਰਿਹਾ। ਕੈਲੀਫੋਰਨੀਆ ਅਫੀਸ਼ੀਅਲਸ ਜਿਹੜੇ ਨੇ ਉਹਨਾਂ ਨੇ ਕਾਲ ਕੀਤੀ ਹੈ ਰਿਟਰਨ ਦੇ ਲਈ। ਇੱਕ ਜਿਹੜਾ ਬੱਚਾ 6 ਸਾਲਾਂ ਦਾ ਡੀਫ ਕਿਹਾ ਗਿਆ ਇਹਨੂੰ, ਤੇ ਇਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੂੰ ਡਿਟੇਨ ਕਰਕੇ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਸੀ ਕੋਲੰਬੀਆ ਦੇ ਵੱਲ। ਇਹ ਜਿਹੜੇ ਰੂਟੀਨ ਆਫ ਦਾ ਜਿਹੜਾ ਇਹਨਾਂ ਦਾ ਚੈੱਕਅਪ ਆ, ਜਾਂ ਮਾਫ ਕਰਨਾ ਰੂਟੀਨ ਜਿਹੜੀ ਇਹਨਾਂ ਦੀ ਹਾਜ਼ਰੀ ਲੱਗਦੀ ਸੀ ਆਈਸ ਦੇ ਕੋਲੇ, ਉਹ ਕਰਾਉਣ ਗਏ ਸੀਗੇ। 5 ਸਾਲਾਂ ਦਾ ਇਹ ਬੱਚਾ ਤੇ ਉਹਦੀ ਸਿਬਲਿੰਗ, ਉਹਦੀ ਸਿਸਟਰ ਤੇ ਉਹਦੀ ਮਦਰ ਜਿਹੜੀ ਆ ਲੀਸਲੇ ਰੋਡਰਿਗਜ਼ ਗੁਟਰੇਜ਼, ਤੇ ਇਹ ਅਸਾਈਲਮ ਸੀਕਰ ਨੇ। ਪਿਛਲੇ 4 ਸਾਲਾਂ ਤੋਂ US ਦੇ ਵਿੱਚ ਅਸਾਈਲਮ ਦੇ ਬਾਰੇ ਆਪਣੀ ਜਿਹੜੀ ਵੇਟ ਉਹ ਕਰ ਰਹੇ ਸੀਗੇ। ਹੇਵਰਡ ਦੇ ਵਿੱਚ ਰਹਿੰਦੇ ਸੀ। ਆਈਸ ਨੇ ਉਹਨਾਂ ਨੂੰ ਕਹਿੰਦੇ ਕਿ ਉਦੋਂ ਡਿਟੇਨ ਕਰ ਲਿਆ ਸੀ ਜਦੋਂ ਇੰਟੈਂਸਿਵ ਸੁਪਰਵਿਜ਼ਨ ਅਪੀਅਰੈਂਸ ਪ੍ਰੋਗਰਾਮ ਜਿਹੜਾ ਆਈਸਐਪ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਸੈਨ ਫਰਾਂਸਿਸਕੋ ਦੇ ਵਿੱਚ ਗਏ ਸੀਗੇ। ਹੁਣ ਸਟੇਟ ਲੀਡਰਸ ਨੇ ਇਹ ਮੰਗ ਕੀਤੀ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੂੰ ਵਾਪਸ ਲਿਆਵੇ ਤੇ ਉਹਦੀ ਫੈਮਿਲੀ ਨੂੰ। ਕੈਲੀਫੋਰਨੀਆ ਸੁਪਰੀਡੈਂਟੈਂਟ ਆਫ ਪਬਲਿਕ ਇੰਸਟਰਕਸ਼ਨ ਟੋਨੀ ਜਿਹੜੇ ਥੌਰਮਨ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਿਊਜ਼ ਕਾਨਫਰੰਸ ਦੇ ਵਿੱਚ ਕਿ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਇਸ ਪਰਿਵਾਰ ਦੀ ਮਦਦ ਕਰੇ, ਤੇ ਇਸ ਪਰਿਵਾਰ ਦੇ ਜਿਹੜੇ ਹੋਰ ਇਸ ਕੈਲੀਫੋਰਨੀਆ ਦੇ ਵਿੱਚ ਪਰਿਵਾਰਕ ਜੀ ਰਹਿੰਦੇ ਨੇ ਉਹਨਾਂ ਤੱਕ ਪਹੁੰਚ ਕਰੇ, ਤੇ ਜਿਹੜਾ ਇਹ ਬੱਚਾ ਜਿਹਨੂੰ ਡਿਪੋਰਟ ਕਰ ਦਿੱਤਾ ਗਿਆ ਉਹਦੀ ਮਾਂ ਸਮੇਤ, ਉਹਦੀ ਭੈਣ ਦੇ ਸਮੇਤ, ਤੇ ਉਹਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ। ਇਹ ਦੱਸਿਆ ਗਿਆ ਕਿ ਜਿਹੜਾ 6 ਸਾਲਾ ਬੱਚਾ ਹੈ ਇਹਨੇ ਕੈਲੀਫੋਰਨੀਆ ਸਕੂਲ ਨੂੰ ਅਟੈਂਡ ਕੀਤਾ ਸੀਗਾ, ਜਿਹੜਾ ਕਿ ਫਰੀਮੌਂਟ ਦੇ ਵਿੱਚ ਆ, ਡੀਫ ਬੱਚਿਆਂ ਦੇ ਲਈ ਜਿਹੜਾ ਮਦਦਗਾਰ ਆ। ਤੇ ਉਹ ਕਹਿੰਦੇ ਕਿ ਜਦੋਂ ਉਹਨੂੰ ਡਿਟੇਨ ਕੀਤਾ ਗਿਆ ਤਾਂ ਉਦੋਂ ਉਹ ਬੱਚਾ ਬਿਮਾਰ ਸੀਗਾ, ਤੇ ਜਦੋਂ ਉਹਨੂੰ ਡਿਪੋਰਟ ਕੀਤਾ ਗਿਆ ਤਾਂ ਉਹਨੂੰ ਕ੍ਰਿਟੀਕਲ ਮੈਡੀਕਲ ਡਿਵਾਈਸਸ ਜਿਹੜੇ ਉਹਦੇ ਲਈ ਸਹਾਇਤਾਕਾਰ ਸੀਗੇ ਉਹਨਾਂ ਤੋਂ ਬਿਨਾਂ ਜਿਹੜਾ ਉਹ ਡਿਪੋਰਟ ਕਰ ਦਿੱਤਾ ਗਿਆ, ਜਿਹਦਾ ਇਸ ਬੱਚੇ ਦੀ ਸਿਹਤ ਤੇ ਵੀ ਅਸਰ ਪੈ ਸਕਦਾ। ਸੋ ਜਿਹੜੇ ਟੋਨੀ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਇਨੋਸੈਂਟ ਚਾਈਲਡ ਜਿਹੜਾ ਕਿ ਇੱਥੇ ਲਿਆਂਦਾ ਗਿਆ ਸੀਗਾ, ਇੱਥੇ ਉਹਦਾ ਇਲਾਜ ਚੱਲ ਰਿਹਾ ਸੀਗਾ, ਇੱਥੇ ਉਹਦੀ ਐਜੂਕੇਸ਼ਨ ਚੱਲ ਰਹੀ ਸੀਗੀ, ਤੇ ਬੇਸਿਕ ਐਸੈਂਸ਼ੀਅਲ ਕਮਿਊਨੀਕੇਸ਼ਨ ਤੋਂ ਬਿਨਾਂ ਹੀ ਉਹਨੂੰ ਜਿਹੜਾ ਉਹਨੂੰ ਡਿਪੋਰਟ ਕਰ ਦਿੱਤਾ ਗਿਆ, ਤੇ ਇਹ ਬਹੁਤ ਮਾੜੀ ਗੱਲ ਆ। ਸੋ ਜਿਹੜੀ ਗੁਟਰੇਜ਼ ਆ ਉਹ ਚਾਈਲਡ ਕੇਅਰ ਦੇ ਵਿੱਚ ਹੀ ਕੰਮ ਕਰਦੀ ਸੀ, ਤੇ ਜਿਹੜੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਉਹ ਚੈਕਿੰਗ ਕਰਵਾਉਣ ਗਈ ਸੀ ਜਦੋਂ ਏਜੰਟਸ ਨੇ ਉਹਨੂੰ ਅਰੈਸਟ ਕਰ ਲਿਆ, ਤੇ ਉਹਦੇ ਬੱਚਿਆਂ ਨੂੰ ਵੀ ਨਾਲ ਅਰੈਸਟ ਕਰ ਲਿਆ। ਤੇ ਉਹਨੇ ਬਥੇਰਾ ਕਿਹਾ ਕਿ ਮੇਰਾ ਜਿਹੜਾ ਇਹ ਬੱਚਾ ਹੈ ਇਹ ਮੈਡੀਕਲ ਇਕਵਿਪਮੈਂਟ ਤੇ ਆ, ਇਹਦੀ ਸਹਾਇਤਾ ਦੇ ਲਈ ਉਹ ਚਾਹੀਦਾ, ਪਰ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਇੱਕ ਨਹੀਂ ਸੁਣੀ ਗਈ, ਤੇ ਉਹਨੂੰ ਕੋਲੰਬੀਆ ਦੇ ਵਿੱਚ ਜਿਹੜਾ ਡਿਪੋਰਟ ਉਹ ਕਰ ਦਿੱਤਾ ਜਾਣਾ। ਪਰ ਇਹ ਕਹਿੰਦੇ ਵੀ ਜਿੰਨਾ ਚਿਰ ਇਹਨਾਂ ਨੇ ਮੰਗ ਕੀਤੀ, ਵੀ ਜਿੰਨਾ ਚਿਰ ਉਹਨਾਂ ਦਾ ਡਿਊ ਪ੍ਰੋਸੈਸ ਆ, ਜਿੰਨਾ ਚਿਰ ਉਹਨਾਂ ਦਾ ਕੋਈ ਅਸਾਈਲਮ ਤੇ ਕੋਈ ਫੈਸਲਾ ਨਹੀਂ ਆਇਆ, ਤਾਂ ਉਹਨਾਂ ਚਿਰ ਬੱਚੇ ਨੂੰ ਇੱਥੋਂ ਨਹੀਂ ਭੇਜਿਆ ਜਾਣਾ ਚਾਹੀਦਾ।
ਜੀ ਜੀ ਪ੍ਰਵੀਨ ਜੀ ਹੁਣ ਨਵੀਂ ਰਿਪੋਰਟਿੰਗ ਜਿਹੜੇ ਇਰਾਨ ਦੇ ਮਾਮਲੇ ਦੇ ਵਿੱਚ ਇਹ ਦੱਸੀ ਜੀ ਜਾ ਰਹੀ ਆ, ਕਹਿੰਦੇ ਵੀ ਸ਼ਾਇਦ ਟਰੰਪ ਹੁਣੀ ਪ੍ਰਾਈਵੇਟਲੀ ਗੱਲ ਕਰ ਰਹੇ ਸੀਗੇ ਹੂੰ ਵੀ ਅਮਰੀਕਨ ਫੌਜਾਂ ਨੂੰ ਗਰਾਊਂਡ ਇਨਵੇਜਨ ਦੇ ਲਈ ਇਰਾਨ 'ਚ ਘੱਲਿਆ ਜਿਹੜਾ ਉਹ ਹੂੰ, ਜਾ ਸਕਦਾ ਹੈਗਾ। 82 에ਅਰਬੋਰਨ ਜਿੱਥੇ ਕਹਿੰਦੇ ਜੀ ਇਹਨਾਂ ਨੇ ਫੌਜੀ ਅਭਿਆਸ ਜਿਹੜਾ ਕਰਨਾ ਸੀ ਹੂੰ, ਉਹ ਰੱਦ ਕਰ ਦਿੱਤਾ ਗਿਆ, ਤੇ ਕਹਿੰਦੇ ਵੀ ਸ਼ਾਇਦ ਸਿੱਧੀ ਡਿਪਲੋਇਮੈਂਟ ਵੀ ਕੀਤੀ ਜਿਹੜੀ ਉਹ ਜਾ ਸਕਦੀ ਆ। ਬਹੁਤ ਸਾਰੇ ਜਿਹੜੇ ਮੀਡੀਆ ਆਊਟਲੈਟਸ ਆ ਉਹ ਇਸ ਬਾਰੇ ਜਿਹੜੀ ਆ ਉਹ ਗੱਲ ਕਰ ਰਹੇ ਹੈਗੇ ਆ। ਸੋ ਕਾਫੀ ਜ਼ਿਆਦਾ ਫਿਕਰਮੰਦੀ ਜਿਹੜੀ ਉਹ ਬਣੀ ਪਈ ਹੈਗੀ ਆ। ਜੀ ਉਧਰ ਗਲਫ ਦੇ ਮੁਲਕਾਂ ਵੱਲੋਂ ਇਹ ਇਸ਼ਾਰਾ ਜਿਹੜਾ ਉਹ ਆ ਰਿਹਾ ਆ, ਕਹਿੰਦੇ ਵੀ ਜਿਹੜੇ ਸੋ ਕਾਲਡ ਬਿਲੀਅਨਸ ਆਫ ਡਾਲਰ ਅਮਰੀਕਾ ਦੇ ਵਿੱਚ ਉਹਨਾਂ ਨੇ ਇਨਵੈਸਟਮੈਂਟ ਦੀ ਗੱਲ ਕੀਤੀ ਸੀ, ਹਾਂਜੀ ਤੇ ਜੇ ਇਹ ਜੰਗ ਜਾਰੀ ਰਹਿੰਦੀ ਹੈ ਤੇ ਉਹਨਾਂ ਦੇ ਮੁਲਕਾਂ ਨੂੰ ਖਤਰਾ ਪੈਂਦਾ, ਤੇ ਕਹਿੰਦੇ ਉਹ ਇਹਨਾਂ ਇਨਵੈਸਟਮੈਂਟਸ ਨੂੰ ਵਾਪਸ ਜਿਹੜਾ ਉਹ ਹੂੰ, ਲੈ ਸਕਦੇ ਹੈਗੇ ਆ। ਕਤਰ ਦੇ ਜਿਹੜੇ એનર્ਜੀ ਮਿਨਿਸਟਰ ਸਾਦ ਅਲ ਕਾਬੀ, ਹੂੰ, ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਵਾਰ ਜੇ ਐਸਕੇਲੇਟ ਇਦਾਂ ਹੁੰਦੀ ਰਹੀ ਤਾਂ ਦੁਨੀਆ ਦੀਆਂ ਜਿਹੜੀਆਂ ਇਕਨੋਮੀਜ਼ ਆ ਇਹਦੇ ਨਾਲ ਥੱਲੇ ਵੱਲ ਨੂੰ ਆ ਜਾਣਗੀਆਂ। ਉਹਨਾਂ ਨੇ ਇਹ ਖਦਸ਼ਾ ਪ੍ਰਗਟਾਇਆ ਵੀ $150 ਪ੍ਰਤੀ ਬੈਰਲ ਤੱਕ ਜੀ ਕੱਚੇ ਤੇਲ ਦੀ ਜਿਹੜੀ ਕੀਮਤ ਆ ਉਹ ਜਾ ਸਕਦੀ ਆ। ਹੂੰ, ਤੇ ਜੇ ਇਸ ਤਰੀਕੇ ਦੇ ਨਾਲ ਹੋ ਗਿਆ ਤਾਂ ਫਿਰ ਤਾਂ ਭਾਈ ਇਕਨੋਮੀਜ਼ ਦਾ ਰੱਬ ਹੀ ਰਾਖਾ ਹੈ। ਅੱਗੇ ਹੀ ਲੋਕਾਂ ਦਾ ਲੱਕ ਖਾਸਾ ਜਿਹੜਾ ਉਹ ਟੁੱਟਿਆ ਪਿਆ ਹੈਗਾ ਜੀ ਆ। ਬਿਲਕੁਲ ਦੇਖੋ ਇਕਨੋਮੀ ਦੇ ਬਾਰੇ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਲੋਕਾਂ ਦੇ ਵਿੱਚ ਖਦਸ਼ੇ ਬਹੁਤ ਵੱਡੇ ਨੇ, ਹਾਲਾਂਕਿ ਚਲੋ ਆਪਣਾ ਕੰਮ ਇਨਫੋਰਮੇਸ਼ਨ ਦੇਣਾ, ਪਰ ਫਿਰ ਵੀ ਲੋਕ ਆਪਣੇ ਆਪ ਹੀ ਜਿਹੜੀਆਂ ਚੀਜ਼ਾਂ ਨੇ ਉਹ ਇਨਫੋਰਮੇਸ਼ਨ ਨੂੰ ਐਕਸੈਸ ਕਰਕੇ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਦੇਖਦੇ ਨੇ, ਵਰਤਦੇ ਨੇ ਤੇ ਵਾਕਈ ਇਹ ਜੇਕਰ ਇਸ ਤਰ੍ਹਾਂ ਦੀ ਮਹਿੰਗਾਈ ਦਾ ਦੌਰ ਜਾਂ ਕੋਈ ਇਸ ਤਰ੍ਹਾਂ ਦੀ ਮੰਦਹਾਲੀ ਦਾ ਦੌਰ ਆਉਂਦਾ ਤਾਂ ਉਹਦੇ ਚ ਲੰਘਣਾ ਬਹੁਤ ਔਖਾ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਵਿੱਚ ਇੱਕ ਅਜਿਹੇ ਬੰਦੇ ਦੇ ਨਾਲ ਜੁੜੀ ਹੋਈ ਹੈ ਜਿਨੇ ਅੱਜ ਇੱਕ ਗਿਲਟੀ ਪਲੀਡ ਕੀਤਾ ਹੈ। ਕਈ ਦੋਸ਼ ਉਹਦੇ ਤੇ ਲੱਗੇ ਸਨ ਤੇ ਉਹਨੇ ਮੰਨਿਆ ਕਿ ਉਹਨੇ ਇਲੀਗਲ ਜਿਹੜੀ ਸਮਗਲਿੰਗ ਹੈ, ਹਿਊਮਨ ਟ੍ਰੈਫਿਕਿੰਗ ਹੈ, ਉਹਦੇ ਜ਼ਰੀਏ 2000 ਮਾਫ ਕਰਨਾ 20,000 ਤੋਂ ਵੱਧ ਜਿਹੜਾ ਬੰਦਾ ਹੈ ਉਹ ਯੂਐਸ ਦੇ ਵਿੱਚ ਲਿਆਂਦਾ। ਲਾਸ ਐਂਜਲਸ ਦਾ ਰਹਿਣ ਵਾਲਾ ਤੇ ਅਨਡਾਕੂਮੈਂਟਡ ਇਮੀਗ੍ਰੈਂਟ ਹੈ ਜਿਹੜਾ ਇਹ ਰਹਿ ਰਿਹਾ ਸੀ ਲਾਸ ਐਂਜਲਸ ਦੇ ਵਿੱਚ, ਤੇ ਉਹਨੇ ਗਿਲਟੀ ਪਲੀਡ ਕੀਤਾ ਤੇ ਇਸ ਮਾਮਲੇ ਦੇ ਵਿੱਚ ਉਹਦੇ ਤੇ ਦੋਸ਼ ਲੱਗੇ ਸਨ ਕਿ ਉਹਨੇ ਹਿਊਮਨ ਸਮਗਲਿੰਗ ਕੀਤੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ। ਐਡੁਆਰਡੋ ਡੋਮਿੰਗੋ ਰੇਂਜ ਮੈਟੋਲ 52 ਸਾਲ ਦਾ ਇਹ, ਤੇ ਉਹਨੇ ਗਿਲਟੀ ਪਲੀਡ ਕੀਤਾ। ਉਹਦੇ ਤੇ ਚਾਰਜ ਲੱਗੇ ਸਨ ਕਨਸਪੀਰੇਸੀ ਦੇ, ਟਰਾਂਸਪੋਰਟਿੰਗ ਐਂਡ ਹਾਰਬੋਰਿੰਗ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਤੇ ਹੌਸਟੇਜ ਦੇ ਮਾਮਲੇ ਦੇ ਵਿੱਚ। ਡਿਪਾਰਟਮੈਂਟ ਆਫ ਜਸਟਿਸ ਨੇ ਇਹਦੀ ਜਿਹੜੀ ਅਨਾਉਂਸਮੈਂਟ ਕੀਤੀ ਹੈ ਤੇ ਉਹ ਫੈਬਰਰੀ 2025 ਤੋਂ ਜਿਹੜਾ ਉਹ ਫੈਡਰਲ ਕਸਟਡੀ ਦੇ ਵਿੱਚ ਆ। ਪ੍ਰੋਸੀਕਿਊਟਰ ਜਿਹੜੇ ਨੇ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਜਿਹੜਾ ਰੈਂਜੋ ਮਟੋਲ ਬੰਦਾ ਨਾਂ ਦਾ ਇਹ ਨਿਕਨੇਮ ਜਿਹੜਾ ਉਹਨੂੰ ਟੁਰਕੋ ਕਿਹਾ ਜਾਂਦਾ ਸੀ, ਐਲ ਜੈਫੀ ਕਿਹਾ ਜਾਂਦਾ ਸੀ, ਪੈਟਰਨ ਕਿਹਾ ਜਾਂਦਾ ਸੀ ਤੇ ਹੋਰ ਪਤਾ ਨਹੀਂ ਕਿੰਨੇ ਕੁ ਨਾਂ ਰੱਖੀ ਬੈਠਾ ਸੀ। ਤੇ ਉਹਨੇ ਹਰ ਇੱਕ ਬੰਦੇ ਦੇ ਲਈ ਜਿਹੜਾ ਉਹ 15,000 ਤੋਂ ਲੈ ਕੇ $18,000 ਜਿਹੜਾ ਉਹ ਲਿਆ ਹੈ, ਇਸ ਲਈ ਕਿ ਉਹ ਤਾਂ ਕਰਕੇ ਗੁਆਟੇਮਾਲਾ ਤੋਂ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਸਮਗਲ ਕਰ ਸਕੇ। ਮੈਕਸੀਕੋ ਵਾਇਆ ਇਹ ਲਿਆਉਂਦਾ ਸੀਗਾ ਤੇ ਇਹਦਾ ਜਿਹੜਾ ਨੈਟਵਰਕ ਸੀਗਾ ਇਹ ਡਰਾਈਵਰਸ ਦਾ ਨੈਟਵਰਕ ਸੀਗਾ ਤੇ ਸੇਫ ਹਾਊਸਸ ਦੇ ਨਾਲ ਇਹ ਜਿਹੜਾ ਬੰਦਾ ਅਟੈਚ ਸੀਗਾ। ਇੱਕ ਜਿਹੜਾ ਦੱਸਿਆ ਗਿਆ ਕਿ ਇੱਕ ਐਮਵੁੱਡ ਬੁਲੇਵਾਰਡ ਦੇ ਇਲਾਕਿਆਂ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਇੱਕ ਟਿਕਾਣਾ ਸੀਗਾ ਜਿੱਥੇ ਲਿਆ ਕੇ ਇਹ ਬੰਦਿਆਂ ਨੂੰ ਰੁਕਾਉਂਦੇ ਸੀਗੇ ਜਾਂ ਉੱਥੇ ਕਹਿ ਦਈਏ ਰੋਕਦੇ ਸੀਗੇ ਤੇ ਉੱਥੇ ਇਕੱਠੇ ਕਰਦੇ ਸੀਗੇ। ਜਦੋਂ ਇਹਨਾਂ ਦੀ ਸਮਗਲਿੰਗ ਫੀਸ ਜਿਹੜੀ ਹੈ ਪੇਡ ਕਰ ਦਿੱਤੀ ਜਾਂਦੀ ਸੀ ਤਾਂ ਫਿਰ ਜਿਹੜੇ ਆ ਇਹ ਬੰਦਾ ਤੇ ਹੋਰ ਉਹਦੇ ਜਿਹੜੇ ਕੋ ਕਨਸਪੀਰੇਟਰਸ ਨੇ ਉਹ ਕਹਿੰਦੇ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਲਿਆਉਂਦੇ ਸਨ ਤੇ ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਖਿੰਡਾ ਦਿੰਦੇ ਸੀਗੇ। ਇਹ ਰੈਂਜੋ ਮਟੋਲ ਨੇ ਐਡਮਿਟ ਕੀਤਾ ਵੀ ਉਹਨੇ ਖੁਦ 20,000 ਤੋਂ ਲੈ ਕੇ ਤਕਰੀਬਨ 21,000 ਤੋਂ ਵੱਧ ਬੰਦਾ ਜਿਹੜਾ ਯੂਐਸ ਦੇ ਵਿੱਚ ਲਿਆਂਦਾ 2019 ਤੋਂ ਲੈ ਕੇ ਜੁਲਾਈ 2024 ਤੱਕ। ਇਹਨਾਂ ਦੀਆਂ ਜਿਹੜੀਆਂ ਐਲਬਾਮਾ, ਕੋਲੋਰਾਡੋ, ਡੈਲਵੇਅਰ, ਫਲੋਰੀਡਾ, ਜਾਰਜੀਆ, ਇਲੀਨੋਏ, ਮਿਸੀਸਿਪੀ, ਨਿਊਯਾਰਕ, ਟੈਨੇਸੀ, ਵਰਜੀਨੀਆ ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਉਹ ਕਹਿੰਦੇ ਕਿ ਇਹਨਾਂ ਬੰਦਿਆਂ ਨੂੰ ਅਸੀਂ ਬਾਅਦ ਦੇ ਵਿੱਚ ਭੇਜਿਆ। ਹੁਣ ਆਪਾਂ ਅਕਸਰ ਹੀ ਤੁਸੀਂ ਪੰਜਾਬੀ ਰੇਡੀਓ ਐਸੇ ਦੇ ਉੱਤੇ ਅਕਸਰ ਹੀ ਪ੍ਰੋਗਰਾਮਾਂ ਦੇ ਵਿੱਚ ਸੁਣਿਆ ਹੋਣਾ ਵੀ ਜਦੋਂ ਜੋ ਬਾਈਡਨ ਇੱਥੇ ਪ੍ਰੈਜ਼ੀਡੈਂਟ ਸੀਗੇ ਤੇ ਉਹਨਾਂ ਨੇ ਬੜਾ ਇਹ ਕਿਹਾ ਕਿ ਸਾਡਾ ਬਾਰਡਰ ਖੁੱਲ੍ਹਾ ਹੈ। ਤਾਂ ਤੁਸੀਂ ਦੇਖੋ ਵੀ ਜਿਹੜੇ ਰੇਂਜੋ ਮਟੋਲ ਵਰਗੇ ਬੰਦੇ ਨੇ ਉਹ ਖੁਦ ਮੰਨ ਰਹੇ ਨੇ ਵੀ ਅਸੀਂ 20,000 ਬੰਦਾ ਲਿਆਂਦਾ ਤੇ ਇਹ ਤਾਂ ਜੀ ਮੰਨਣ ਚ ਆ ਰਿਹਾ ਹੈ। ਤੇ ਜਿਹੜੇ ਅੰਕੜੇ ਹਾਲੇ ਉਹਨੇ ਐਡਮਿਟ ਨਹੀਂ ਕੀਤੇ ਜਾਂ ਦੋਸ਼ ਘਟਾਉਣ ਦੇ ਲਈ ਉਹਨੇ ਨਹੀਂ ਦੱਸੇ ਉਹ ਜਾਇਦਾਦ ਤਾਂ ਦੇ ਵੱਖਰੇ ਹੋਰ ਆ। ਕਿੰਨੇ ਕੁ ਹੋਣਗੇ। ਤੇ ਕਿੰਨੇ ਕੁ ਰੈਂਜੋ ਮਟੋਲ ਵਰਗੇ ਬੰਦੇ ਇਸ ਟਾਈਮ ਅਮਰੀਕਾ ਦੇ ਵਿੱਚ ਨੇ। ਬਿਲਕੁਲ ਜੀ ਬਿਲਕੁਲ। ਸੋ ਇਹ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਇੱਥੇ ਤੱਕ ਪਹੁੰਚੀ ਹੋਈ ਆ। ਖਬਰਾਂ ਦੀ ਸਮਾਪਤੀ ਵੱਲ ਨੂੰ ਆਪਾਂ ਵਧ ਰਹੇ ਹਾਂ, ਜਾਂਦੇ ਜਾਂਦੇ ਇੱਕ ਖਬਰ ਕਰਕੇ ਫਿਰ ਆਪਾਂ ਸਮਾਪਤ ਕਰਦੇ ਹਾਂ। ਜਸਟਿਸ ਡਿਪਾਰਟਮੈਂਟ ਨੇ ਅੱਜ ਉਹ ਜਿਹੜੇ ਕਹਿੰਦੇ ਵੀ ਮਿਸਿੰਗ ਐਪਸਟੀਨ ਫਾਈਲਸ ਦੇ ਨਾਲ ਸੰਬੰਧਿਤ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਜਨਤਕ ਕੀਤਾ ਆ, ਜਿਨ੍ਹਾਂ ਵਿੱਚ ਟਰੰਪ ਦੇ ਉਲਟ ਜਿਹੜੀਆਂ ਐਲੀਗੇਸ਼ਨਸ ਆ ਜੀ ਵੀ ਨਾਬਾਲਗ ਬੱਚੀਆਂ ਦੇ ਨਾਲ ਯੌਨ ਸੰਬੰਧਾਂ ਦੀ ਜਾਂ ਉਹਨਾਂ ਦੇ ਨਾਲ ਜਿਹੜੇ ਸੈਕਸ਼ੂਅਲ ਐਲੀਗੇਸ਼ਨ ਜਿਹੜੀਆਂ ਉਹਨਾਂ ਉਲਟ ਲੱਗੀਆਂ ਆ
ਉਹ ਵੀ ਇਸ ਦੇ ਵਿੱਚ ਆ। ਡਿਪਾਰਟਮੈਂਟ ਇਹ ਕਹਿ ਕੇ ਆਪਣੇ ਤੋਂ ਜ਼ਿੰਮੇਵਾਰੀ ਜਿਹੜੀ ਉਹ ਹਟਾ ਰਿਹਾ ਆ ਵੀ ਕਹਿੰਦੇ ਜੀ ਇਨਕਰੈਕਟਲੀ ਕੋਡਡ ਸੀਗੀਆਂ, ਇਸ ਲਈ ਇਹ ਪਹਿਲਾਂ ਰਿਲੀਜ਼ ਜਿਹੜੀਆਂ ਉਹ ਕੀਤੀਆਂ ਨਹੀਂ ਜਾ ਸਕੀਆਂ। ਜਦ ਐਪਸਟੀਨ ਫਾਈਲਸ ਦਾ ਮਸਲਾ ਉੱਠਿਆ ਸੀ ਤਾਂ ਉਦੋਂ ਹੀ ਇਹ ਰੌਲਾ ਲੋਕਾਂ ਨੇ ਪਾਉਣਾ ਸ਼ੁਰੂ ਕਰ ਦਿੱਤਾ ਸੀ। ਦੇਖੋ, ਇਹ ਤੋਂ ਧਿਆਨ ਭਟਕਾਉਣ ਦੇ ਲਈ ਮਿਡਲ ਈਸਟ ਦੇ ਵਿੱਚ ਕੋਈ ਨਾ ਕੋਈ ਜਿਹੜੀ ਉਹ ਜੰਗ ਲਗਾਈ ਛੇੜ ਜਾ ਦਿੱਤੀ। ਸਕਦੀ ਹੈਗੀ ਆ। ਸੋ ਉਹ ਛੇੜ ਜਿਹੜੀ ਉਹ ਛਿੜੀ ਆ। ਹੁਣ ਇਹ ਨਹੀਂ ਪਤਾ ਵੀ ਆਪਸ ਦੇ ਵਿੱਚ ਇਹਨਾਂ ਗੱਲਾਂ ਦਾ ਕੋਈ ਸੰਬੰਧ ਹੈ ਜਾਂ ਨਹੀਂ, ਪਰ Theory ਹੈ। ਹਾਂ ਵੀ ਲੋਕੀ ਆਪੋ ਆਪਣੀ ਜਿਹੜੀ ਥਿਊਰੀ ਉਹ ਪੇਸ਼ ਜ਼ਰੂਰ ਹੂੰ। ਕਰ ਰਹੇ ਹੈਗੇ ਆ। ਪਰ ਅਜੇ ਵੀ ਕਹਿੰਦੇ ਵੀ ਇਹਨਾਂ ਜਿਹੜੇ ਦਸਤਾਵੇਜ਼ਾਂ ਦੇ ਵਿੱਚੋਂ ਕੁਝ ਅਹਿਮ ਹੋਰ ਪੇਜ ਉਹ ਵੀ ਜਸਟਿਸ ਡਿਪਾਰਟਮੈਂਟ ਨੇ ਜਿਹੜੇ ਉਹ ਲੁਕਾ ਕੇ ਰੱਖ ਲਏ ਹੈਗੇ ਆ। ਸੋ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਆ ਜਿਸ ਨੂੰ ਇਹ ਬਚਾਉਣ ਦੀ ਇਸ ਟਾਈਮ ਇਹਨਾਂ ਪੋਲੀਟੀਸ਼ੀਅਨ ਨੂੰ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਜਸਟਿਸ ਡਿਪਾਰਟਮੈਂਟ ਜਿਹੜੀ ਉਹ ਕਰ ਰਿਹਾ ਆ। ਅਟਾਰਨੀ ਜਨਰਲ ਪੈਮ ਬੌਂਡੀ ਉਦੋਂ ਤਾਂ ਬੜੇ ਤਿੱਖੇ ਤੇ ਉਹਨਾਂ ਦੇ ਨਾਲ ਕਹਿ ਰਹੇ ਸੀ ਕਿ ਤੁਹਾਨੂੰ ਨਹੀਂ ਪਤਾ ਵੀ ਜਿਹੜੇ ਡਾਓ ਜੋਨ ਆ $50,000 ਤੇ ਆ, ਫਿਰ ਕਹਿੰਦੀ ਨਹੀਂ 50,000 ਪੁਆਇੰਟ ਤੋਂ ਉੱਤੇ ਜਿਹੜੀ ਆ। ਹੁਣ ਤਾਂ ਉਹ ਵੀ ਲਗਾਤਾਰ ਕਈ ਦਿਨਾਂ ਤੋਂ ਥੱਲੇ ਆ ਰਹੀ ਆ। ਤੇਲ ਦੀਆਂ ਕੀਮਤਾਂ ਵੱਧ ਰਹੀਆਂ, ਅਫੋਰਡੇਬਿਲਟੀ ਦਾ ਕ੍ਰਾਈਸਿਸ ਕੋਈ ਹੱਟ ਜਿਹੜਾ ਉਹ ਨਹੀਂ ਰਿਹਾ, ਤੇ ਪੋਲੀਟੀਸ਼ੀਅਨਸ ਦੇ ਕੋਲ ਕੋਈ ਪੁਖਤਾ ਜਵਾਬ ਨਹੀਂ ਆ ਵੀ ਆਪਾਂ ਅਮਰੀਕੀ ਕਿਉਂ ਮਰਵਾ ਰਹੇ ਆ, ਤੇ ਗਰਾਊਂਡ ਇਨਵੇਜਨ ਦੀਆਂ ਗੱਲਾਂ ਹੋ ਰਹੀਆਂ ਆ। ਸੋ ਇਸ ਨੂੰ ਲੈ ਕੇ ਲੋਕਾਂ ਤੁਸੀਂ ਆਪਣੇ ਵੱਲੋਂ ਨੈਰੇਟਿਵ ਜਿਹੜਾ ਸਿਰਜਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਆ, ਪਰ ਲੋਕਾਂ ਦਾ ਮੂੰਹ ਕਿੱਦਾਂ ਬੰਦ ਕਰ ਲਓਗੇ, ਇਹ ਸਹੀ। ਕੰਮ ਜਿਹੜਾ ਉਹ ਔਖਾ ਜਿਹੜਾ ਉਹ ਇਹਨਾਂ ਦੇ ਲਈ ਹੁੰਦਾ ਜਾ ਰਿਹਾ ਆ। ਸੋ ਹੋਪਫੁਲੀ ਇਸ ਦੇ ਵਿੱਚ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਹੋਵੇ, ਤੇ ਜਿਹੜੇ ਜ਼ਿੰਮੇਵਾਰ ਲੋਕ ਆ ਜਿਨ੍ਹਾਂ ਦੇ ਉੱਤੇ ਇਹ ਐਲੀਗੇਸ਼ਨਸ ਨੇ, ਜਿਨ੍ਹਾਂ ਦੇ ਉਲਟ ਇਹ ਦੋਸ਼ ਸਾਬਤ ਹੋ ਰਹੇ ਆ, ਜਿਨ੍ਹਾਂ ਨੇ ਇਹ ਪੁੱਠੇ ਕੰਮ ਕੀਤੇ ਆ, ਵੀ ਉਹਨਾਂ ਨੂੰ ਬਣਦੀਆਂ ਸਜ਼ਾਵਾਂ, ਅਕਾਊਂਟੇਬਿਲਟੀ ਜਿਹੜੀ ਉਹ ਆ ਸਕੇ। ਦੇਖੋ, ਲੋਕਾਂ ਦੀ ਰਾਏ ਨੂੰ ਤੁਸੀਂ ਲੋਕਾਂ ਦੀਆਂ ਥਿਊਰੀਆਂ ਨੂੰ ਦਰਕਨਾਰ ਨਹੀਂ ਕਰ ਸਕਦੇ। ਜਦੋਂ ਲੋਕ ਹੀ ਲੋਕਤੰਤਰ ਦੇ ਵਿੱਚ ਨੇਤਾ ਨੂੰ ਚੁਣਦੇ ਨੇ, ਤੇ ਤੁਸੀਂ ਜਦੋਂ ਕੋਈ ਵੀ ਲੀਡਰ ਭਾਵੇਂ ਮੌਜੂਦਾ ਪ੍ਰਸ਼ਾਸਨ ਆ ਭਾਵੇਂ ਪਿਛਲੇ ਨੇ, ਜਦੋਂ ਕਹਿੰਦੇ ਨੇ ਸਾਡੇ ਨਾਲ ਤਾਂ ਲੋਕ ਨੇ, ਤੇ ਫਿਰ ਜਦੋਂ ਉਹ ਇਹ ਸੱਤਾ ਹਾਸਲ ਕਰਨ ਵੇਲੇ ਜਾਂ ਕੰਪੇਨਾਂ ਚਲਾਉਣ ਵੇਲੇ ਕਹਿ ਜਾਂਦਾ ਸਾਡੇ ਨਾਲ ਲੋਕ ਨੇ, ਫਿਰ ਇਹ ਵੀ ਮੰਨੋ ਵੀ ਲੋਕ ਜਿਹੜੀ ਗੱਲ ਕਹਿ ਰਹੇ ਨੇ ਨਹੀਂ, ਹੁਣ ਤੁਸੀਂ ਦੇਖੋ ਵੀ ਜਦੋਂ ਤੋਂ ਆਪਾਂ ਪੁਰਾਣੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਜ਼ਿੰਮੇਵਾਰ ਤੁਸੀਂ ਠਹਿਰਾ ਰਹੇ ਆ ਵੀ ਬਾਰਡਰ ਖੋਲ ਕੇ ਪਤਾ ਨਹੀਂ ਕੀ ਇਹਨਾਂ ਨੇ ਲੋਕ ਇੱਥੇ ਵਾੜ ਤੇ, ਵੀ ਇੰਨਾ ਜਿਹੜਾ ਉਹ ਨੁਕਸਾਨ ਅਮਰੀਕਾ ਦਾ ਹੋ ਰਿਹਾ, ਤੇ ਜਿੱਥੇ ਕੋਈ ਵੀ ਗਲਤੀ ਕਰ ਰਿਹਾ ਉਸ ਨੂੰ ਗਲਤ ਕਹਿਣਾ ਜਿਹੜਾ ਉਹ ਲੋਕਾਂ ਦਾ ਜਿਹੜਾ ਉਹ ਫਰਜ਼ ਜਿਹੜਾ ਉਹ ਬਣਦਾ ਹੈ। ਤੇ ਮਾਰਕੀਟਸ ਦੀ ਪ੍ਰਵੀਨ ਜੀ ਜਾਂਦੇ ਜਾਂਦੇ ਗੱਲ ਕਰਦੇ ਜਾਈਏ। ਲਗਾਤਾਰ ਕਈ ਦਿਨਾਂ ਤੋਂ ਮਾਰਕੀਟ ਥੱਲੇ ਚੱਲ ਰਹੀ ਹੈ। ਈਰਾਨ ਦੇ ਨਾਲ ਜਿਹੜੀ ਲੜਾਈ ਚੱਲ ਰਹੀ ਆ ਉਸ ਤੇ ਚੱਲਦੇ ਆ। ਡਾਓ ਜੋਨ ਅੱਜ ਫਿਰ 453 ਪੁਆਇੰਟ ਘਟ ਕੇ 47,502 ਦੇ ਉੱਤੇ ਬੰਦ ਹੋਇਆ। S&P 91 ਪੁਆਇੰਟ ਘਟ ਕੇ 6740, ਨੈਸਡੈਕ 361 ਪੁਆਇੰਟ ਘਟ ਕੇ 22,388 ਦੇ ਉੱਤੇ। ਸੋਨੇ ਦਾ ਭਾਅ $5100 ਤੇ $82 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ ਜਿਹੜੀ ਉਹ ਚੱਲ ਰਹੀ ਆ। 10-year yield 4.13%। ਕ੍ਰਿਪਟੋ ਕਰੰਸੀ ਚ ਬਿਟਕੋਇਨ 68,318, ਅਥੀਰੀਅਮ $1982 ਦੇ ਬਰਾਬਰ ਚੱਲ ਰਿਹਾ ਹੈਗਾ ਆ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ, ਇੰਡੀਆ ਦੇ $91 ਤੇ 93 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ $277 ਤੇ 83 ਪੈਸਿਆਂ ਦੇ ਬਰਾਬਰ ਰਹੀ ਹੈ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।